ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ,
ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300 ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੜਿਓ ਪਿਆਰ ਨਾਲ ਸਾਰੇ। ਸੁਨੋ ਬੇਨੰਤੀਆਂ, स्वामी मेरे राम, सुनो बेनंतियाँ, स्वामी मेरे राम। पढ़ो, सुनो बेनंतियाँ, स्वामी मेरे राम। कोट अपराध परे भी तेरे चेहरे राम। कोट अपराध परे भी तेरे चेहरे राम। सुनो बेनंतियाँ, स्वामी मेरे राम। सारे सुनो बेनंतियाँ, स्वामी मेरे कोट अपराध परे भी तेरे चेहरे
तरला जी। सुनो बेनंतिया स्वामी मेरे धन गुरु रामदास जी, धन गुरु रामदास जी, प्यार लखन जी, धन बाबा दीप सिंह जी। दुख हरन कृपा करन मोहन कल कले से पंजना। दुख हरन कृपा करन मोहन कल कले से पंजना। शरण तेरी रख ले हो मेरी सर्ब में निरंजना। शरण तेरी रख ले हो मेरी सर्ब में निरंजना। कोट अपराध परे तेरे चेहरे कोट अपराध परे तेरे चेहरे राम। सुनो बेनंतिया स्वामी मेरे राम। सुनो बेनंतिया स्वामी मेरे राम। पढ़ो सारे। सुनो बेनंतिया स्वामी मेरे राम। सुनत पेखत संग सबके प्रभु नेरे होते नेरे। पढ़ो। सुनत पेखत संग सबके प्रभु नेरे होते नेरे। अरदास नानक सुन स्वामी रख ले हो कर
करके चेरे। अरदास नानक सुन स्वामी, रख ले हो करके चेरे। कोट अपराध परे भी तेरे चेरे राम। कोट अपराध परे भी तेरे चेरे राम। सुनो बेनंतिया स्वामी मेरे राम। सुनो बेनंतिया स्वामी मेरे राम। कोट अपराध परे भी तेरे चेरे राम। कोट अपराध परे भी तेरे चेरे राम। सुनो बेनंतिया स्वामी मेरे राम। अवतरना सुनो बेनंतिया स्वामी मेरे राम। धन गुरु रामदास जी, धन गुरु रामदास जी, और लखन जी, धन बाबा दीप सिंह जी। सोनत पे खत संग सबके, प्रभु नेरे होते नेरे। सोनत पे खत संग सबके, प्रभु नेरे होते नेरे। अरदास नानक सुन स्वामी, रख ले हो करके चेरे। अरदास नानक सुन स्वामी, रख ले हो करके चेरे। करो जोतड़ी। कोट अपराध परे भी तेरे चेरे राम। कोट अपराध परे भी तेरे चेरे राम। सुनो बेनंतिया स्वामी मेरे
सुनो बेनंतियाँ, सुनो बेनंतियाँ, सुनो बेनंतियाँ, सुनो बेनंतियाँ। स्वामी मेरे राम, स्वामी मेरे राम, स्वामी मेरे राम, तरला स्वामी मेरे राम, मेरे राम राम 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 राम। धन गुरु रामदास जी, धन गुरु रामदास जी, बाबा दीप सिंह जी, बाबा दीप सिंह जी, मेरे राम राम राम, मेरे राम राम राम, मेरे राम राम राम, मेरे राम राम राम। सुनो बेनंती ठाकुर मेरे, जी जंत तेरे तारे, राख पैज नाम अपने की, करन करावन हारे प्रभ जियो, खसमा ना कर प्यारे प्रभ जियो, खसमा ना कर प्यारे, बुरे पले, बुरे पले, बुरे पले हम थारे, सुनो बेनंतियाँ, स्वामी मेरे राम, मेरे राम, सुनो बेनंतियाँ, स्वामी मेरे राम, मेरे राम, मेरे राम राम 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 राम। धन गुरु रामदास जी, धन गुरु रामदास जी, बाबा दीप सिंह जी, बाबा दीप सिंह जी, मेरे राम राम राम, मेरे राम राम राम, मेरे राम राम राम, मेरे राम राम राम। जे भुल्ली जे चुकी साई, पीता हंजी काटिया, जिन्ना ने हो दुजाने लगा, चूर मरो से बाटिया, खाना छोटो कंत पासरा, सदा रंगीला लाल प्यारा, एहो महंजा आसरा, आसरा केड़ा आसरा, मेरे राम राम राम, 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 मेरे राम राम राम। सदा रंगीला लाल प्यारा, एहो महंजा आसरा, सज्जन तू है बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी, सज्जन तू है सैन तू, मैं तुझ ऊपर बहुमानिया, बाबा दीप सिंह जी, 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 बाबा दीप सिंह जी। जा तू अंदर ता सुखे, तूने माणी माणिया,
ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਇਹਗਾ ਪਾਈ ਮੂੰਹ ਦਾਤੜੀ ਨਿਤ ਹਿਰਦੈ ਰੱਖਾ ਸਮਾਨ। ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਸਿੰਘ ਜੀ। ਨਾ ਦੂਜਾ ਵੇਖਾਣ, ਨਾ ਦੂਜਾ ਵੇਖਾਲ, ਨਾ ਦੂਜਾ ਵੇਖਾਲ, ਨਾ ਦੂਜਾ ਵੇਖਾਲ। ਟਾਟੀ ਦਰ ਪ੍ਰਭ ਮੰਗਣਾ ਦਰ ਕਦੇ ਨ ਛੋੜੇ, ਦਰ ਕਦੇ ਨ ਛੋੜੇ, ਉਹ ਦਰ ਕਦੇ ਨ ਛੋੜੇ, ਜੀ ਦਰ ਕਦੇ ਨ ਛੋੜੇ। ਨਾ ਦੂਜਾ, ਨਾ ਦੂਜਾ, ਨਾ ਨਾ ਨਾ, ਨਾ ਦੂਜਾ ਵੇਖਾਣ, ਨਾ ਦੂਜਾ ਵੇਖਾਲ, ਨਾ ਦੂਜਾ ਵੇਖਾਲ। ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਸਿੰਘ ਜੀ। ਮੇਰੇ ਰਾਮ ਰਾਮ ਰਾਮ, 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 ਮੇਰੇ ਰਾਮ ਰਾਮ ਰਾਮ। ਕੋਟਿ ਅਪਰਾਧ ਪਰੇ ਵੀ ਤੇਰੇ ਚਿਹਰੇ ਰਾਮ। ਕੋਟਿ ਅਪਰਾਧ ਪਰੇ ਵੀ ਤੇਰੇ ਚਿਹਰੇ ਰਾਮ। ਸੁਨੋ ਬੇਨੰਤੀਆਂ ਸੁਆਮੀ ਮੇਰੇ ਰਾਮ। ਸੁਨੋ ਬੇਨੰਤੀਆਂ ਸੁਆਮੀ ਮੇਰੇ ਰਾਮ। ਕੋਟਿ ਅਪਰਾਧ ਪਰੇ ਵੀ ਤੇਰੇ ਚਿਹਰੇ ਰਾਮ। ਕੋਟਿ ਅਪਰਾਧ ਪਰੇ ਵੀ ਤੇਰੇ ਚਿਹਰੇ ਰਾਮ। ਸੁਨੋ ਬੇਨੰਤੀਆਂ ਸੁਆਮੀ ਮੇਰੇ ਰਾਮ। ਸੁਨੋ ਬੇਨੰਤੀਆਂ ਸੁਆਮੀ ਮੇਰੇ ਰਾਮ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਗੱਜ ਕੇ ਵਾਹਿਗੁਰੂ ਵਾਹਿਗੁਰੂ, ਪਾਉ ਤਰਲਾ ਵਾਹਿਗੁਰੂ 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 ਵਾਹਿਗੁਰੂ, ਗੱਜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਜੇ ਸਾਰੇ ਨਹੀਂ ਬੋਲ ਰਹੇ। ਵਾਹਿਗੁਰੂ ਵਾਹਿਗੁਰੂ
ਭਗਤ ਵਸ਼ਲ ਸੁਨ ਹੋਤ ਹੋ ਨਿਰਾਸ ਹਿਰਦੇ। ਜਦੋਂ ਮੈਂ ਸੁਣਦਾ ਗੁਰੂ ਰਾਮਦਾਸ ਜੀ, ਪਰਮੇਸ਼ਰ ਸਾਈਂ ਜੀ ਤੁਸੀਂ ਭਗਤਾਂ ਨੂੰ ਪਿਆਰ ਕਰਦੇ ਹੋ, ਮੈਂ ਥੋੜਾ ਜਿਹਾ ਨਾਰਾਜ਼ ਹੋ ਜਾਣਾ, ਨਿਰਾਸ਼ ਹੋ ਜਾਣਾ। ਤੁਸੀਂ ਜੇ ਭਗਤਾਂ ਨੂੰ ਪਿਆਰ ਕਰਦੇ ਹੋ ਤੇ ਮੇਰਾ ਕੀ ਬਣੇਗਾ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭਗਤ ਵਸ਼ਲ ਸੁਨ ਹੋਤ ਹੋ ਨਿਰਾਸ ਹਿਰਦੈ, ਪਤਤ ਪਾਵਨ ਸੁਨ ਆਸਾ ਉਰ ਧਾਰ ਹੈ। ਕਹਿੰਦੇ ਜਦੋਂ ਮੈਂ ਸੁਣਦਾ ਤੁਸੀਂ ਭਗਤਾਂ ਨਾਲ ਪਿਆਰ ਕਰਨ ਵਾਲੇ, ਥੋੜਾ ਜਿਹਾ ਮੈਂ ਨਿਰਾਸ਼ ਜਿਹਾ ਹੋ ਜਾਣਾ। ਪਰ ਜਦੋਂ ਤੁਹਾਡਾ ਮੈਂ ਦੂਜਾ ਗੁਣ ਵੇਖਦਾ, ਤੁਸੀਂ ਪਤਤਾਂ ਨੂੰ ਵੀ ਪਾਵਨ ਕਰਨ ਵਾਲੇ ਹੋ, ਔਗਣਿਆਰਿਆਂ ਦੇ ਵੀ ਗੁਨਾਹ ਬਖਸ਼ਣ ਵਾਲੇ ਹੋ, ਤੇ ਉਦੋਂ ਮੇਰੇ ਅੰਦਰ ਇੱਕ ਆਸ ਜੀ ਵੱਜ ਜਾਂਦੀ ਹੈ, ਮੇਰੀ ਵਾਰੀ ਵੀ ਆ ਜਾਣੀ ਹੈ। ਆਖੋ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਜੇ ਮੈਂ ਤੁਹਾਡਾ ਇਹ ਪਹਿਲੂ ਵੇਖਦਾ ਨਾ, ਤੁਸੀਂ ਭਗਤਾਂ ਨੂੰ ਪਿਆਰ ਕਰਦੇ, ਮੈਂ ਨਿਰਾਸ਼ ਜਿਹਾ ਹੋ ਜਾਂਦਾ। ਮੈਂ ਤੇ ਭਗਤ ਹੈ ਹੀ ਕੋਈ ਨਹੀਂ, ਮੈਂ ਤੇ ਦਿਖਾਵੇ ਕਰਦਾ, ਮੈਂ ਤੇ ਪਖੰਡੀ ਆ, ਮੈਂ ਤੇ ਰੋਮ ਰੋਮ ਕਰਕੇ ਗੁਨਾਹਗਾਰ ਹਾਂ, ਗੁਨਾਹਗਾਰ। ਫਿਰ ਮੈਂ ਥੋੜਾ ਨਿਰਾਸ਼ ਹੁੰਦਾ। ਪਰ ਜਦੋਂ ਮੈਂ ਤੁਹਾਡਾ ਉਹ ਰੂਪ ਵੇਖਦਾ ਨਾ ਕਿ ਤੁਸੀਂ ਔਗਣਿਆਰਿਆਂ ਨੂੰ ਵੀ ਗਲ ਨਾਲ ਲਾ ਲੈਂਦੇ, ਮੇਰੇ ਅੰਦਰ ਇੱਕ ਆਸ ਜੀ ਵੱਜ ਜਾਂਦੀ ਹੈ, ਸ਼ੁਕਰ ਹੈ ਮੈਂ ਗਰੀਬ ਤੇ ਵੀ ਕਿਰਪਾ ਹੋ ਹੀ ਜਾਣੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜੇ ਗੁਰੂ ਨਾਨਕ ਮੈਂ ਵੇਖਦਾ ਤੁਸੀਂ ਭਾਈ ਲਾਲੋ ਦੇ ਘਰ ਜਾ ਕੇ ਉਹਦਾ ਬੂਹਾ ਖੜਕਾਉਂਦੇ, ਮੈਂ ਥੋੜਾ ਨਿਰਾਸ਼ ਹੋ ਜਾਣਾ ਕਿ ਉਹਦੇ ਵਰਗਾ ਸੱਚਾ ਸੁੱਚਾ ਜੀਵਨ ਮੇਰਾ ਕੋਈ ਨਹੀਂ। ਪਰ ਜਦੋਂ ਮੈਂ ਵੇਖਦਾ ਨਾ ਤੁਸੀਂ ਤੇ ਸੱਜਣ ਠੱਗ ਦਾ ਬੂਹਾ ਵੀ ਖੜਕਾ ਦਿੱਤਾ, ਉਹਦਾ ਵੀ ਉਧਾਰ ਕੀਤਾ, ਮੇਰੇ ਅੰਦਰ ਵੀ ਆਸ ਜੀ ਵੱਜ ਜਾਂਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਜੀ ਜਦੋਂ ਮੈਂ ਵੇਖਦਾ ਨਾ, ਬਾਬਾ ਦੀਪ ਸਿੰਘ ਜੀ ਤੁਸੀਂ ਆਪਣੇ ਪਿਆਰਿਆਂ ਨੂੰ ਬੜਾ ਹੀ ਪਿਆਰ ਕਰਦੇ ਹੋ, ਮੈਂ ਥੋੜਾ ਉਦਾਸੀ ਜਿਹਾ ਆ ਜਾਣਾ ਉਸ ਵੇਲੇ, ਕਿਉਂਕਿ ਮੈਂ ਤੇ ਪਿਆਰਾ ਬਣਿਆ ਹੀ ਕੋਈ ਨਹੀਂ ਤੁਹਾਡਾ। ਪਰ ਜਦੋਂ ਮੈਂ ਵੇਖਦਾ ਤੁਹਾਡੇ ਦਰ ਦੇ ਉੱਤੇ ਉਹ ਸਰੀਰ ਵੀ ਡੱਬੇ ਲੈ ਕੇ ਆਉਂਦੇ ਤੁਹਾਡਾ ਸ਼ੁਕਰਾਨਾ ਕਰਨ, ਜਿਨ੍ਹਾਂ ਨੇ ਰੋਮਾਂ ਦੀ ਬੇਦਬੀ ਵੀ ਕੀਤੀ ਹੈ, ਜਿਹੜੇ ਅੱਤ ਦੇ ਪਾਪ ਕਰਮ ਕਰਨ ਵਾਲੇ ਨੇ, ਮੈਂ ਜਦੋਂ ਉਹਨਾਂ ਵੱਲ ਵੇਖਦਾ ਤੁਸੀਂ ਉਹਨਾਂ ਦੀ ਵੀ ਝੋਲੀ ਭਰਦੇ ਹੋ, ਤੇ ਮੇਰੇ ਅੰਦਰ ਇੱਕ ਆਸ ਜੀ ਵੱਜ ਜਾਂਦੀ, ਮੇਰੀ ਵਾਰੀ ਵੀ ਆ ਹੀ ਜਾਣੀ ਹੈ ਜੀ। ਭਗਤ ਵਸ਼ਲ ਸੁਨ ਹੋਤ ਹੋ ਨਿਰਾਸ ਹਿਰਦੈ,
पतत पावन सुन आसा और धार है। फिर मेरे अंदर एक आस जी बज जाती है, मेरे दिल विच एक आशा दी किरण पैदा हो जाती है कि तुसी मैं गरीब नूं भी प्यार करन लग पाओगे, मैनू भी गल नाल ला लोगे। आखो धन गुरु रामदास जी। गुरु रामदास जी। अगे भाई गुरदास जी कहंदे कहंदे अंतर जामी सुन कंपत हो अंतरगत। जदों मैं सुनदा ना तुसी ते दिलां दियां जानन वाले हो, मैं कंब जाना एकदम। तुसी दिलां दियां जानदे दा मतलब मेरे गुनाहां दा भी तुहानू पता है, मैं कल्लियां की कुछ करदा तुहानू सब कुछ पता है। दुनिया दे सामने मैं दिखावे करदा कल्लियां च मेरा की रूप सब कुछ पता है। अंतर जामी सुन कंपत हो अंतरगत। अंदरों मैं कंबन लग पैना। दीन को दयाल सुन भै भरम टार हो। आखो धन गुरु रामदास जी। धन गुरु रामदास जी। कहंदे जदों मैं तुहाडा इह सुभाव वेखदा तुसी गरीबां दे उत्ते दया करदे हो, गरीबां दी बांह फड़दे हो, तुसी दया दे सागर हो, दया दे घर हो। ते कहंदे इह सुन के मेरे सारे डर सारे भरम सारे ए जेड़े डर ने भरम ने दूर हो जाते ने। आखो धन गुरु रामदास जी। धन गुरु रामदास जी। त्योर न लखो ने जी धन बाबा दीप सिंह। अगली मिसाल भाई गुरदास जी देंदे, तीजी मिसाल जल धर संगम कै अफल सिंबल द्रम चंदन सुगंध संबंध मैल गार हो। आखो धन गुरु रामदास जी। धन गुरु रामदास। जल धर कहंदे बदलां नूं, द्रम कहंदे बृछ नूं रुखां नूं, कहंदे बदल दे वरण नाल जेड़ा सिंबल दा रुख है ना वो भी फल तो खाली रह जांदा, ओदे उत्ते कोई असर नहीं पैंदा। मींह दी वर्खा दा भी, मींह दे पानी दा भी ओदे उत्ते कोई असर नहीं, ओनू फल नहीं लगदे कि बारिश होण नाल ओनू फल लग जाण। सिमल रुख सरायरा अत दीरग अत मुच ओए जे आवे आस कर जाए निरासे कित फल फिक्के फुल बक बके कम ना आवे पत। कोई चीज ओदी कम नहीं आउंदी, भावें जिन्नी मर्जी मौले धार वर्खा होवे ओदे फल बक बके ही रहने ने, फल फिक्के ही रहने ने, फुल बक बके ही रहने ने। कहंदे जदों मैं वेखदा कि बदलां दे वरण नाल सिमल रुख दे उत्ते कोई असर नहीं पैंदा, फल तो बिना ही रहिंदा है। पर जदों मैं वेखदा ओही सिंबल दा रुख है, ओनू चंदन दी संगत मिली ते ओही सिंबल दा रुख जिहदे फल फिक्के ने, फुल बकबके ने, पत्ते भी किसे कम नहीं आउंदे, ओदे उत्ते कोई पंछी भी नहीं बहना पसंद करदा। पर जदों ओनू चंदन दी संगत मिलदी है ना, उस सिंबल दे रुख दे विचों भी चंदन वांगू ही महक आउण लग पैंदी है। आखो धन गुरु रामदास जी। धन गुरु रामदास। फिर मैनू थोड़ा जिहा हौसला हो जाता है, भावें इस सिंबल दा रुख किसे कम दा नहीं, पर चंदन दी सुगंध करके वो भी सुगंध वाला बन गया। ते अखीर ते पता की कहंदे, अखीर ते गल किथे मुकाई, कहंदे अपनी करनी कर नरक हो ना पावों ठौर। कहंदे जे मैं अपनियां करतूतां वेखदा ना ते मैनू नरकां च भी थां नहीं लभणी। मेरियां करतूतां एडियां भैड़ियां ने, भावें मैं मनुख दा जामा पाया पर करतूत पशु की मानस जात। भावें मैं जामा बंदियां वाला पाया पर करतूतां मैं पशुआं वालियां करदा हर वेले। कहंदे जदों मैं वेखदा अपनी करनी वल, मैं वेख के हैरान हो जाना अपनी करनी करके, ते नरकां च भी मैनू थां नहीं मिलनी। पर गुरु रामदास जदों मैं वेखदा तुहाडीआं बख्शिशां वल, ते उस वेले मेरे अंदर एक हौसला हो जाता है। भावें मैं कर्मा करके माड़ा वां, भावें मैं पापी हां, भावें मैं गुनाह करन वाला वां, मैं पैर पैर ते भुल्लण वाला वां, पर एक गल करके मैनू दिलासा हो जाता, मैं पैर पैर ते भुल्लां करन वाला, तुसी पैर पैर ते मेरियां भुल्लां बख्शण वाले हो। बोले सो निहाल। अपनी करनी कर नरक हो ना पावों ठौर, तुमरे बिरद कर आसरो समार हो। ये जिन्ने प्रेमी इत्थे बैठे हो जां घरां च सुन रहे हो ना, ये मेरी बेनती है, जे कोई जीवन दे विच गुनाह भी हो गए,
गुनाह वड्डे नहीं, गुनाह बख्शण वाला वड्डा है। गुनाहां तो तौबा करनी है, तौबा आके एक बारी कबूल कर लेना। कोट अपराध भरे भी तेरे चेहरे राम। भावें करोड़ां अपराधां दे भरे आ, पर हां ते बाबा तेरे ही। हुण मान लो किसे दे प्यो दा नाम बलकार सिंह, मान लो एग्जाम्पल दे ने, कुछ भी ना है, ओदे 3 बच्चे ने। हुण एक बच्चा बड़ा लायक है, 2 बच्चे अत दे नलायक ने। हुण जेड़े अत दे नलायक ने, प्यो दा नाम ही ते ओही रहना ना उन्हां दे। जेड़ा हुशियार बच्चे दे प्यो दा ना, कि प्यो दा नाम बदल जू, प्यो दा नाम थोड़ी बदलना है। जेड़ा प्यो है उन्हें प्यो ही रहना है। इसे तरह बाबा तेरे भगत प्यारे भी तेरे ने, पर मेरे वर्गे गुणाइये भी ते तेरे ही ने ना। आखो धन गुरु रामदास जी, धन गुरु रामदास जी। कोट अपराध भरे भी तेरे चेहरे नाम। मैं मन लिया मैं गुनाहगार हां, मन लिया मैं पैर पैर ते औगण करदा, अज मैं मन लिया संगत विच मन लिया। पर दाता किरपा दा खाता खोल, मैं कबूल कर लिया मैं औगणे यारा, ते अज तू मैनू भी कबूल कर ले, कबूल कर ले। आखो धन बाबा बस अज आ मेरी बेनती मन ले, सुनो बेनंतिया स्वामी मेरे नाम। मैनू कबूल कर ले, चंगी नू मंदी नू बुरी नू भली नू, मैं जेहो जी भी खां खां ते तेरी ना। जीव रूप स्त्री खां ते मैं तेरी ना। किरपा दा खाता खोल, मैनू चंगे नू मंदे नू कबूल कर ले। आखो धन गुरु रामदास जी, धन गुरु रामदास। मैनू पता है जे तू कबूल करन ते आउंदा है ना, फिर गुण औगण वेखदा ही कोई नहीं। जे नुक्स कड्डण ते आवे फिर ते थां ही कोई नहीं ना। ते जे कबूल करन ते आवे, जेड़े पहले समयां च चोरी करदे ने उन्हां नू गले नाल ला के भी विधि चंद शीना गुरु का सीना बना देना है। तू ते कबूल करन ते आ गया ना, गल ते तेरे उत्ते निर्भर करदी है, कबूल करन वाले दे उत्ते निर्भर करदी किवें कबूलना है। धन गुरु रामदास जी, धन गुरु रामदास जी। तू कबूल करन ते आ जाए ते मैनू पक्का विश्वास है तू ते ओनू भी कबूल कर लेना, ओनू भी कबूल कर लेना जेड़ा जिउंदे बंदे तल तल के भी खा लेंदा सी कौड़ा राकश। तू कबूल करन ते आ गया ना, ओदी बुद्धि बदलने ते आ गया ते ओदी बुद्धि बदलती। तू कबूल करन ते आ गया, फिर ओदे कोई चिट्ठे नहीं लिखे। तू कबूल करन ते आ गया सज्जन ठग नू कि इनू हुण कबूलना है, तां ही ते जाके बूआ खड़काया, नहीं ते तैनू की लोड़ सी बूआ खड़काउण दी। तां ही ते बूआ खड़काए सजना तैनू तारन आए आ। भावें खूह भरे सी लाशां दे नाल, पर बाबा तू कबूल करन ते आ गया ना, ते फिर ओदे गुण औगण कौन तक्के, कौन तक्के। ते बाबा तू मेरे सामने बैठा है, सामने। किरपा दा खाता खोल, आ जिन्ने भी इस वेले तेरी गोदी च चिट्ठे किथे भी बैठे आ ना, सब दी अर्जी ला ले, सब दी अर्जी कबूल कर ले, सब दी अर्जी कबूल कर ले। सानू सब नू कबूल कर ले, भावें गुनाहगार आ, चंगे आ, मंदे आ, जो मर्जी असी कर्म करदे आ, पर अज सानू सारियां नू कबूल कर ले, कबूल कर ले, कबूल कर ले। जेता समुंद सागर नीर भरिया, तेते औगण हमारे, दया करो किछ मेर उपावो डुब दे पत्थर तारे। अज कबूल कर ले। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। आओ भगत कबीर जी बड़े प्यार दे विच ਇਹ ਬਚਨ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ 478 ਨੰਬਰ ਅੰਗ ਦੇ ਉੱਤੇ ਦਰਜ ਪੜੋ। ਇਸ ਤੋਂ ਬਾਅਦ ਆਪਾਂ ਸਮਾਪਤੀ ਕਰਨੀ। ਸਾਰੀ ਸੰਗਤ ਪਿਆਰ ਦੇ ਵਿੱਚ ਪਾਇਓ ਤਰਲਾ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਰਾਮਈਆ ਹਾਂ ਬਾਰਕ ਤੇਰਾ, काहे नखंडस अवगन मेरा। रामैया हाँ बारक तेरा,
नखंडस अवगन मेरा रामैया हाँ बारक तेरा काहे नखंडस अवगन मेरा सुत अपराध करत है चेते जननी चीत न राखस देते सुत अपराध करत है चेते जननी चीत न राखस देते रामैया हाँ बारक तेरा काहे नखंडस अवगन मेरा रामैया हाँ बारक तेरा काहे नखंडस अवगन मेरा। धन गुरु रामदास जी गुरु रामदास जी प्यार न लखन जी धन बाबा देव सिंह जी जे अत क्रोप करे करताया तां भी चीत न राखस माया जे अत क्रोप करे करताया तां भी चीत न राखस माया चिंत पवन मन परे ओ हमारा नाम बिना कैसे उतरस पारा रामैया हाँ बारक तेरा काहे नखंडस अवगन मेरा रामैया हाँ बारक तेरा काहे नखंडस अवगन मेरा। धन गुरु रामदास जी धन गुरु रामदास जी प्यार न लखन जी धन बाबा दीप सिंह जी देह बिमल मत सदा शरीरा सहज सहज गुण रवे कबीरा देह बिमल मत सदा शरीरा सहज सहज गुण रवे कबीरा रामैया हाँ बारक तेरा काहे नखंडस अवगन मेरा रामैया
तेरा काहे न खंडस अवगन मेरा रामैया हाँ बारक तेरा काहे न खंडस अवगन मेरा काहे न खंडस अवगन मेरा काहे न खंडस अवगन मेरा मेरा। बोले सोनहाल सत श्री अकाल। कीर्तन की समाप्ति भुलां चुकां दी खिमा कर देना। जो इत्थे सेवावां दे कारज चल रहे, कई नवे प्रेमी हुंदे ने, ये तुहानूं माण आउणा चाहीदा। माण तुहाडे किणके किणके नाल स्कूल चल रहा है, दाता बंदी छोड़ पब्लिक स्कूल, दोवें तरह की पढ़ाई, गुरमत दी भी और दुनियावी, बिल्कुल नॉर्मल जियां फीसां। CBSE स्कूलों च, दूजियां स्कूलों च कदी CBSE स्कूलों च फीसां पुछ के आए, फिर तुहानूं गुरु जी की कृपा दे नाल पता लगेगा कि किवें बिल्कुल नॉर्मल जियां फीसां नाल इत्थे बच्चे पढ़ रहे हैं और दोवें पढ़ाइयां लै रहे, गुरमत दी भी और दुनियावी भी। हस्पताल चल रहा, 20 रुपए की पर्ची च 2 दिन की दवाई जिथे दी जाती, उत्थे इक्को छत थले सारे इलाज लागत मुल नाल, अल्ट्रासाउंड भी, एक्सरे भी, दंदां दे इलाज, अखां दे इलाज। हुण अखां दे ऑपरेशन शुरू किए हुए, जिहड़ा मोतीए का ऑपरेशन होंदा बाहर 30-40 हज़ार का, इत्थे तकरीबन 3500-4000 च हो जाता है। कितना फर्क पै जाता है। तो ये जिथे हस्पताल चल रहा, मेरे मन की वैसे भावना भी यही सी कि 3 दिन का समागम हस्पताल च रखीए। जिहड़े मरीज आउंदे ने, ये दवाइयां भी जिथे लैण, शरीरक रोग राजी होण, ते इन्हां दी आत्मा भी इन्नी अडोल हो जे बाणी दा सदका कि तन करके भी अरोग होण ते मन करके भी। आखो धन गुरु रामदास जी, धन गुरु रामदास ते जी। दूजा कारण सी इत्थे हस्पताल करन दा कि जिहड़ा गुरु घर है जिथे प्रकाश असीं पक्का करदे, वो सारी रेनोवेशन चल रही, वो सोहणे ढंग दा उत्थे महाराज जी की कृपा दे नाल सारा जो आसन होर सारियां चीज़ां तैयार हो रही, टैलां लग रही ने, PVC दे काम, सीलिंग दे काम, ये सारियां चीज़ां हो रही। ते ये फिर दूजा कारण सी इत्थे समागम करन दा। ते मन दे विच भावना इहो ही है, क्योंकि ये हस्पताल वो जगह है जिस जगह दे उत्ते मैनूं कहना नहीं चाहिए पर प्यार करके कहने आ, ਜਿਹੜੇ इलाज बाकी ਥਾਵਾਂ ਦੇ ਉੱਤੇ 10-10 ਮਹੀਨਿਆਂ 'ਚ ਹੁੰਦੇ ਆ ਨਾ, ਇੱਥੇ ਕੋਈ ਸ਼ਰਧਾ ਭਾਵਨਾ ਦੇ ਨਾਲ ਆ ਜੇ 10 ਦਿਨਾਂ 'ਚ ਹੋਈ ਰੋਗ ਰਾਜੀ ਹੋ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਰੱਬ ਸਭ ਨੂੰ ਰਾਜੀ ਰੱਖੇ, ਸਰੀਰਕ ਰੋਗ ਸਭ ਦੇ ਦੂਰ ਰਹਿਣ, ਪਰ ਸਰੀਰ ਕਿਤੇ ਨਾ ਕਿਤੇ ਆ ਹੀ ਜਾਂਦਾ ਕਸ਼ਟ, ਤੇ ਲੋੜ ਪਵੇ ਤੇ ਇੱਥੇ ਆ ਕੇ ਇਲਾਜ ਕਰਾਇਆ ਕਰੋ। ਤੁਹਾਡਾ ਆਪਣਾ ਹਸਪਤਾਲ ਹੈ। ਤੇ ਜਿਹੜਾ ਸਕੂਲ ਵੀ ਚੱਲਦੇ ਆ, ਇਹ ਸਕੂਲ ਦੇ ਪ੍ਰਤੀ ਵੀ ਰੋਜ਼ਾਨਾ ਵੱਖਰਾ ਨਿਤਨੇਮ ਹੁੰਦਾ ਹੈ ਮਹਾਰਾਜ ਜੀ ਦੀ ਮਿਹਰ ਦੇ ਨਾਲ, ਕਿ ਬੱਚੇ ਜਿਹੜੇ ਇਸ ਸਕੂਲ ਦੇ ਵਿੱਚ ਪੜ੍ਹਨ, ਉਹਨਾਂ ਦੀ ਬੁੱਧੀ ਸਹੀ ਰਵੇ, ਉਹਨਾਂ ਨੂੰ ਹਰ ਪੱਖ ਤੋਂ ਤਰੱਕੀ ਮਿਲੇ। ਇਹ ਨਾਲ ਨਾਲ ਕਾਰਜ ਚੱਲਦੇ ਰਹਿੰਦੇ ਨੇ। ਅੱਜ ਪਿਆਰ ਦੇ ਵਿੱਚ ਮੇਰੇ ਕੋਲੋਂ ਬੋਲਿਆ ਗਿਆ ਤੇ ਅਸੀਸ ਰੱਖਣਾ ਕਿ ਵਾੜ ਲੱਗੀ ਰਵੇ, ਬਖਸ਼ਿਸ਼ਾਂ ਤੁਹਾਡੀਆਂ ਬਣੀਆਂ ਰਹਿਣ। ਇਸ ਤੋਂ ਇਲਾਵਾ ਇੱਥੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਨਾਲ ਪਿਆਰਿਓ, महाराज जी की मेहर का सदका गुरु बाबा नानक जी की रसोई, बाहर आए हो तुसी कई नवे, बाहर वेख के जाओ, 2500 तो वध प्रेमी रोज़ लंगर छकते, सवेर तो शुरू हो जाते, शरीर 11 तो 4 बजे तक लंगर चलता है। ते नाल दूजा गुरु बाबा नानक जी की चलती फिरती रसोई, गड्डी बनाई, अलग अलग थावां ते जिथे जिथे लोड़ हुंदी प्रशादा पानी तैयार करके पहुंचाउण दी सेवा हुंदी। बाबा दीप सिंह जी फ्री टिफन सेवा, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਉਹਨਾਂ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਪਹੁੰਚਾਉਣ ਦੀ ਸੇਵਾ ਹੁੰਦੀ। ਜਦੋਂ ਤੁਸੀਂ ਕਿਣਕਾ ਕਿਣਕਾ ਭੇਜਦੇ ਹੋ, ਉਹ ਕਿਣਕੇ ਕਿਣਕੇ ਨਾਲ ਬਜ਼ੁਰਗ ਲੰਗਰ ਛਕਦੇ, ਸੀਸਾਂ ਤੁਹਾਨੂੰ ਮਿਲਦੀਆਂ। ਤੇ ਨਾਲ ਹੀ ਫਿਰ ਇੱਥੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ, ਜੋ ਬੱਚਿਆਂ ਦਾ 3 ਸਾਲਾਂ ਦਾ ਗੁਰਮਤ ਦਾ ਕੋਰਸ ਹੈ, ਜੋ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਇਹ ਸਾਰੀਆਂ ਚੀਜ਼ਾਂ। ਤੇ ਮਨ ਦੇ ਵਿੱਚ ਇਹੋ ਹੀ ਭਾਵਨਾ ਹੈ ਕਿ ਬੱਚੇ ਆਉਣ ਵਾਲੇ ਸਮੇਂ ਤੇ ਪੈਰਾਂ ਤੇ ਸਟੈਂਡ ਹੋਣ। ਮੈਂ ਬੱਚਿਆਂ ਨੂੰ ਕਿਹਾ, ਇਹ ਸਾਹਮਣੇ ਬੈਠੇ ਨੇ, ਮੈਂ ਕਿਹਾ ਤੁਸੀਂ ਮਿਹਨਤ ਆਪਣੀ ਫੀਲਡ ਵਿੱਚ ਡਟ ਕੇ ਕਰੋ,
ਤੁਹਾਨੂੰ ਗੁਰੂ ਜੀ ਦੀ ਕਿਰਪਾ ਦੇ ਨਾਲ ਇਹੋ ਜਿਹਾ ਬਣਾ ਦੇਣਾ ਕਿ ਤੁਸੀਂ ਰੋਟੀ ਮੰਗਣ ਵਾਲੇ ਨਹੀਂ ਵੰਡਣ ਵਾਲੇ ਬਣੋਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। 4-5 ਬੱਚੇ ਹੁਣ ਅਸੀਂ ਆਪਣੇ ਟਰਸਟ ਵਿੱਚ ਹੀ ਸੈੱਟ ਕਰ ਲਏ ਨੇ, ਕਿਸੇ ਨੂੰ ਅਕਾਊਂਟ ਤੇ ਸੈੱਟ ਕਰਤਾ, ਕਿਸੇ ਨੂੰ ਕਿਸੇ ਜਗ੍ਹਾ ਤੇ, ਨਾਲ ਕੀਰਤਨ ਸਿੱਖੀ ਚੱਲੋ, ਕਰੀ ਚੱਲੋ ਤੇ ਨਾਲ ਆਹ ਸੇਵਾਵਾਂ ਨਿਭਾਈ ਚੱਲੋ ਕਿ ਤੁਹਾਡੇ ਘਰ ਦਾ ਵੀ ਸੋਹਣਾ ਗੁਜ਼ਾਰਾ ਹੋ ਜਾਏ। ਅੱਜ ਜਤਿੰਦਰ ਸਿੰਘ ਸਾਡਾ, ਇਹਨੂੰ ਇੱਥੇ ਗ੍ਰੰਥੀ ਦੀ ਸੇਵਾ ਦੇ ਦਿੱਤੀ। ਮੈਂ ਕਿਹਾ ਇੱਥੇ ਸੇਵਾ ਵੀ ਨਿਭਾ, ਘਰ ਦਾ ਗੁਜ਼ਾਰਾ ਵੀ, ਜੋ ਟਰਸਟ ਵੱਲੋਂ ਹੋਏਗਾ ਤੇਰਾ ਸਾਰੇ ਪੱਖੋਂ ਹੈਲਪ ਕਰਾਂਗੇ ਮਹਾਰਾਜ ਜੀ ਦੀ। ਬੱਚੇ ਆਪਣੇ ਪੈਰਾਂ ਤੇ ਸਟੈਂਡ ਹੋਣ। ਅਕੈਡਮੀਆਂ ਤੇ ਬੜੀਆਂ ਨੇ, ਪਰ ਇਹ ਨਵੇਕਲੀ ਅਕੈਡਮੀ ਕੀ ਬਣੀ ਹੈ ਕਿ ਬੱਚੇ ਜਿਹੜੇ ਆ ਰਹੇ ਉਹਨਾਂ ਨੂੰ ਅਸੀਂ ਇਹ ਕਹਿ ਰਹੇ ਮਿਹਨਤ ਪਰ ਪੂਰੀ ਕਰਨੀ ਪੈਣੀ। ਮਿਹਨਤ ਪੱਖੋਂ ਤੁਸੀਂ ਆਲਸ ਨਹੀਂ ਕਰਨਾ ਤੇ ਤੁਹਾਨੂੰ ਇੱਥੇ ਸੈੱਟ ਕਰੀ ਜਾਵਾਂਗੇ ਮਹਾਰਾਜ ਜੀ ਦੀ ਮਿਹਰ ਦੇ ਨਾਲ। ਤੇ ਇਹ ਅਕੈਡਮੀ ਵੀ ਚੱਲ ਰਹੀ, ਹੁਣ 15-20 ਬੱਚੇ ਨਵੇਂ ਆਏ ਨੇ ਅਕੈਡਮੀ ਵਿੱਚ ਮਹਾਰਾਜ ਜੀ ਦੀ ਮਿਹਰ ਦੇ ਨਾਲ। ਨਾਲ ਦੇ ਪਾਸੇ ਜੀ ਦਿਆ ਪ੍ਰਵਾਨ ਪਰ ਹੱਥ ਟਾਈਟ ਹੀ ਰਹਿੰਦਾ ਆਪਣਾ, ਉਹਦੇ ਕਰਕੇ ਥੋੜੀ ਜੀ ਸੇਵਾ ਸਲੋ ਕੀਤੀ ਹੋਈ ਹੈ। ਤੇ ਉਧਰ ਜੀ ਦਿਆ ਪ੍ਰਵਾਨ ਪਾਰਕ ਬਣਦੇ ਆ, ਵੱਡੀ ਸਰਾਂ ਬਣ ਰਹੀ ਹੈ, ਨਾਲ ਬਾਬਾ ਦੀਪ ਸਿੰਘ ਜੀ ਦਾ ਦੀਵਾਨ ਹਾਲ, ਗੁਰੂ ਘਰ ਬਣ ਰਿਹਾ। ਵੇਖ ਕੇ ਜਾਓ ਸਾਰੀਆਂ ਚੀਜ਼ਾਂ ਮਹਾਰਾਜ ਜੀ ਦੀ ਮਿਹਰ ਨਾਲ ਤੇ ਅਸੀਸਾਂ ਦੇ ਕੇ ਜਾਓ ਕਿ ਬਾਬਾ ਦੀਪ ਸਿੰਘ ਜੀ ਆਪਣੀ ਬਖਸ਼ਿਸ਼ ਦੇ ਖਾਤੇ ਵਿੱਚੋਂ ਆਪਣੀਆਂ ਸੇਵਾਵਾਂ ਆਪ ਲਿਆ ਕਰਨ। ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਟੀਵੀ ਚੈਨਲ ਦੇ ਉੱਤੇ ਪੱਕਾ ਨੰਬਰ ਚੱਲਦਾ ਹੈ, ਉਹਨਾਂ ਦੇ ਉੱਤੇ ਫੋਨ ਕਰਕੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਸੀ ਟਰਸਟ ਨੂੰ ਹਰ ਮਹੀਨੇ ਭੇਜਣੀ। ਫਿਰ 113 ਯੂਨਿਟ ਕੀ ਡਬਲ ਟ੍ਰਿਪਲ ਇਤੋਂ ਕੰਮ ਹੋ ਜਾਣਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਉਹ ਸੰਸਥਾਵਾਂ ਨੂੰ ਮਾਇਆ ਅਸੀਂ ਕਈ ਵਾਰੀ ਦੇਨੇ ਜਿੱਥੇ ਅੱਗੇ ਬੜਾ ਭਰਿਆ ਪਿਆ, ਜਿੱਥੇ ਲੋੜ ਉੱਥੇ ਦਸਵੰਧ ਦਿਓ, ਗੁਰੂ ਦੀ ਵੀ ਖੁਸ਼ੀ ਮਿਲਦੀ ਹੈ। ਤਾਂ ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ। ਰਹਿਣ ਸਬਾਈਆਂ 'ਚ ਹੁਣ ਰਹਿਣ ਸਬਾਈ 'ਚ ਕਿੱਡੀ ਬਖਸ਼ਿਸ਼ ਵਰਤੀ ਸੀ ਪੌਵਿੰਡ ਸਾਹਿਬ ਮਹਾਰਾਜ ਜੀ ਦੀ ਮਿਹਰ ਨਾਲ। 30-40 ਹਜ਼ਾਰ ਸੰਗਤ ਦਾ ਇਕੱਠ, ਜਿੰਨੀ ਸੰਗਤ ਅੰਦਰ ਉਨੀ ਹੀ ਬਾਹਰ। ਉੱਪਰ ਗੈਲਰੀ ਵੀ ਫੁੱਲ, ਬਰਾਂਡੇ ਵੀ ਸਾਰੇ ਭਰੇ ਪਏ, ਔਰ ਕੋਈ ਮੇਲਾ ਵੇਖਣ ਵਾਲੇ ਨਹੀਂ ਉੱਥੇ ਆਏ ਸੀ। ਸਾਰੇ ਸ਼ਰਧਾ ਤੇ ਭਾਵਨਾ ਨਾਲ ਸੁਣਨ ਵਾਲੇ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਲੇ। ਤੇ ਇਹ ਪ੍ਰਤੱਖ ਬਾਬਾ ਦੀਪ ਸਿੰਘ ਜੀ ਵਰਤਦੇ ਨੇ। 1-2 ਐਤਵਾਰ ਅਗਲੇ ਜਣੇ ਆਉਣੇ, ਦਾਸ ਨੇ ਵੀ ਵਿੱਚ ਹਾਜ਼ਰੀ ਭਰਨੀ, ਤੁਹਾਨੂੰ ਦੱਸ ਦਿਆਂਗੇ ਕਿਹੜੇ-ਕਿਹੜੇ ਐਤਵਾਰ। ਤੇ ਉਹਨਾਂ ਵਿੱਚ ਮੇਰੇ ਮਨ ਦੀ ਭਾਵਨਾ ਹੈ ਕਿ ਅਸੀਂ ਸਾਰੇ ਪਰਿਵਾਰਕ ਮੈਂਬਰ ਬਹਿ ਕੇ ਬਾਣੀ ਦਾ ਜੋ ਜਾਪ ਕਰੀਏ। ਸੁਖਮਨੀ ਸਾਹਿਬ ਜੀ ਦੀ ਬਾਣੀ ਵੀ ਦਾਸ ਪੜ੍ਹੇ ਤੇ ਨਾਲ ਸ਼ਬਦਾਂ ਦੇ ਵੀ ਕੋਈ ਇਦਾਂ ਜਾਪ ਕਰਾਂਗੇ ਮਹਾਰਾਜ ਜੀ ਦੀ ਮਿਹਰ ਦੇ ਨਾਲ। ਪਿਤਾ ਜੀ ਕੋਲੋਂ, ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਇਸ਼ਾਰਾ ਲੈ ਕੇ, ਜਿਵੇਂ ਉਹ ਕਰਦੇ ਨੇ ਸਰਵ ਰੋਗ ਕਾ ਔਖਦ ਨਾਮ ਵਾਲੇ ਗੁਰਮੁਖ ਪਿਆਰੇ, ਕਿ ਜਿਹੜਾ ਵੀ ਇੱਥੇ ਆਵੇ ਉਹ ਤਨ ਕਰਕੇ ਵੀ ਅਰੋਗ ਹੋਵੇ ਤੇ ਮਨ ਕਰਕੇ ਵੀ ਅਰੋਗ ਹੋਵੇ। ਆਖੋ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ। ਹਰ ਐਤਵਾਰ ਇੱਥੇ ਚੁਪਹਿਰਾ ਹੁੰਦਾ 11 ਤੋਂ 3, 3:30 ਵਜੇ ਤੱਕ। ਉੱਚੇ ਵੀ ਆਇਆ ਕਰੋ। ਮੈਂ ਇੱਥੇ ਹੋਵਾਂ ਨਾ ਹੋਵਾਂ, ਪ੍ਰਚਾਰ ਤੇ ਗਏ ਹੋਈਏ, ਪਰ ਤੁਸੀਂ ਰੂਟੀਨ ਨਹੀਂ ਛੱਡਣੀ। ਮੈਂ ਲਾਈਵ ਵੇਖਦਾ ਹੁੰਦਾ ਮਹਾਰਾਜ ਜੀ ਦੀ ਮਿਹਰ ਦੇ ਨਾਲ। ਫਿਰ ਘੰਟਾ ਪੌਣਾ ਘੰਟਾ ਦਾਸ ਦਾ ਕੀਰਤਨ ਲੱਗ ਜਾਂਦਾ, ਤੁਸੀਂ ਸ਼ਰਧਾ ਨਾਲ ਸੁਣਦੇ ਹੋ ਜਿਵੇਂ ਮੈਂ ਤੁਹਾਡੇ ਬਹਿ ਕੇ ਸਾਹਮਣੇ ਕਰ ਰਿਹਾ ਕੀਰਤਨ। ਤੇ ਇਹ 4 ਚੁਪਹਿਰੇ ਐਤਵਾਰ ਦੇ ਤੇ 5ਵਾਂ 27 ਦਾ। ਜਿਹੜਾ ਅੱਗੇ ਕੰਮ 5 ਮਹੀਨਿਆਂ 'ਚ ਹੁੰਦਾ ਸੀ ਅਰਦਾਸਾਂ, ਹੁਣ 5 ਹਫ਼ਤਿਆਂ 'ਚ ਕਿਰਪਾ ਹੋ ਜਾਂਦੀ ਹੈ। ਇਸ ਕਰਕੇ ਇਹ ਚੁਪਹਿਰੇ ਨਹੀਂ ਛੱਡਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ। ਤੇ ਜਿਹੜਾ ਮੈਂ ਬੋਲਿਆ 9875909004, ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।